ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਅਗਸਤ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ, ਸੁਨਹਿਰੀ ਮਤਨ ਗ੍ਰੰਥੀਓਂ। ਪਰ ਅਸੀਂ ਨਾ ਜੱਗ ਦਾ ਬਲਕਿ ਉਹ ਰੂਪ ਆਇਆ ਏ ਜਿਹੜਾ ਰੱਬ ਵੱਲੋਂ ਏ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ। ਜਵਾਬੀ ਪੜ੍ਹਾਈ। ਕੁਲਸੀਓਂ। ਤੇ ਜਿਵੇਂ ਤੁਸੀਂ ਮਸੀਹ ਯਿਸੂ ਖੁਦਾਵੰਦ ਨੂੰ ਕਬੂਲ ਕੀਤਾ, ਉਸੇ ਤਰ੍ਹਾਂ ਉਹਦੇ ਵਿੱਚ ਟੁਰਦੇ ਰਹੋ ਤੇ ਉਹਦੇ ਵਿੱਚ ਜੜ ਫੜਦੇ ਤੇ ਤਾਮੀਰ ਹੁੰਦੇ ਜਾਓ। ਤੇ ਜਿਵੇਂ ਤੁਸੀਂ ਤਾਲੀਮ ਪਾਈ, ਉਸੇ ਤਰ੍ਹਾਂ ਈਮਾਨ ਵਿੱਚ ਮਜ਼ਬੂਤ ਰਹੋ ਤੇ ਖੂਬ ਸ਼ੁਕਰਗੁਜ਼ਾਰੀ ਕਰਿਆ ਕਰੋ। ਖਬਰਦਾਰ ਕੋਈ ਤੁਹਾਨੂੰ ਉਸ ਫਲਸਫੀ ਤੇ ਲਾ ਹਾਸਲ ਫਰੇਬ ਦਾ ਸ਼ਿਕਾਰ ਨਾ ਕਰ ਲਏ ਜਿਹੜਾ ਇਨਸਾਨਾਂ ਦੀ ਰਵਾਇਤ ਤੇ ਦੁਨਿਆਵੀ ਸ਼ੁਰੂ ਦੀਆਂ ਗੱਲਾਂ ਦੇ ਮੁਆਫਿਕ ਨੇ, ਨਾ ਪਈ ਮਸੀਹ ਦੇ ਮੁਆਫਿਕ। ਕਿਉਂ ਜੇ ਅਲੂਹੀਅਤ ਦੀ ਸਾਰੀ ਮਾਮੂਰੀ ਉਹਦੇ ਵਿੱਚ ਹੀ ਮੁਜੱਸਮ ਹੋ ਕੇ ਰਹਿੰਦੀ ਏ ਤੇ ਤੁਸੀਂ ਉਹਦੇ ਵਿੱਚ ਮਾਮੂਰ ਹੋ ਗਏ ਹੋ, ਜਿਹੜਾ ਸਾਰੀ ਹਕੂਮਤ ਤੇ ਇਖਤਿਆਰ ਦਾ ਸਿਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਫਿਲਪੀਓਂ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਸ ਲਈ ਐ ਮੇਰੇ ਪਿਆਰੇ, ਜਿਵੇਂ ਤੂੰ ਹਮੇਸ਼ਾ ਤੋਂ ਫਰਮਾ ਬਰਦਾਰੀ ਕਰਦਾ ਆਇਆ ਏ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੇ ਹੁੰਦਿਆਂ ਬਲਕਿ ਮੇਰੇ ਨਾ ਹੁੰਦਿਆਂ ਉਹਦੇ ਤੋਂ ਵੀ ਬਹੁਤਾ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਮੱਤੀ। ਜਦ ਯਿਸੂ ਹੈਰੋਦੀਸ ਬਾਦਸ਼ਾਹ ਦੇ ਜ਼ਮਾਨੇ ਵਿੱਚ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ। ਲੂਕਾ। ਉਹ ਮੁੰਡਾ ਵੱਧਦਾ ਤੇ ਤਾਕਤ ਪਾਉਂਦਾ ਗਿਆ ਤੇ ਸਿਆਣ ਨਾਲ ਮਾਮੂਰ ਹੁੰਦਾ ਗਿਆ ਤੇ ਰੱਬ ਦਾ ਫਜ਼ਲ ਉਹਦੇ ਉੱਤੇ ਸੀ। ਉਹਦੇ ਮਾਪਿਓ ਹਰ ਸਾਲ ਫਸਾ ਦੀ ਈਦ ਮਨਾਉਣ ਨੂੰ ਯਰੂਸ਼ਲਮ ਜਾਂਦੇ ਹੁੰਦੇ ਸੀ ਤੇ ਜਦ ਉਹ 12 ਵਰ੍ਹਿਆਂ ਦਾ ਹੋਇਆ ਤੇ ਉਹ ਈਦ ਦੀ ਰਵਾਇਤ ਦੇ ਮੁਤਾਬਕ ਯਰੂਸ਼ਲਮ ਨੂੰ ਗਏ। ਜਦ ਉਹ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਪਰਤੇ ਤੇ ਉਹ ਮੁੰਡਾ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਤੇ ਉਹਦੇ ਮਾਪਿਓ ਨੂੰ ਪਤਾ ਨਾ ਚੱਲਿਆ। ਤੇ 3 ਦਿਨਾਂ ਬਾਅਦ ਇੰਜ ਹੋਇਆ ਵੀ ਉਹਨਾਂ ਨੇ ਉਹਨੂੰ ਹੈਕਲ ਵਿੱਚ ਉਸਤਾਦਾਂ ਦੇ ਵਿਚਾਲੇ ਬੈਠੇ ਉਹਨਾਂ ਦੀ ਸੁਣਦੇ ਤੇ ਉਹਨਾਂ ਨਾਲ ਸਵਾਲ ਕਰਦੇ ਹੋਏ ਵੇਖਿਆ। ਤੇ ਜਿੰਨੇ ਉਹਦੀ ਸੁਣ ਰਹੇ ਸੀ, ਉਹਦੀ ਸਿਆਣ ਤੇ ਉਹਦੇ ਜਵਾਬਾਂ ਤੋਂ ਹੈਰਾਨ ਸੀ। ਤੇ ਯਿਸੂ ਸਿਆਣ ਤੇ ਕੱਦ ਕਾਠ ਵਿੱਚ ਤੇ ਰੱਬ ਦੀ ਤੇ ਇਨਸਾਨ ਦੀ ਮਕਬੂਲੀਅਤ ਵਿੱਚ ਵੱਧਦਾ ਗਿਆ। ਮੱਤੀ। ਜਦ ਯਿਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਤੇ ਇੰਜ ਹੋਇਆ ਵੀ ਉੱਥੋਂ ਟੁਰ ਗਿਆ ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਤੇ ਮਨਾਦੀ ਕਰੇ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਵੀ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਵੀ ਇਹ ਬਦਰੂਆਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਲੂਕਾ। ਫਿਰ ਇੱਕ ਦਿਨ ਇੰਜ ਹੋਇਆ ਭਈ ਉਹ ਤੇ ਉਹਦੇ ਚੇਲੇ ਕਸ਼ਤੀ ਵਿੱਚ ਸਵਾਰ ਹੋਏ ਤੇ ਉਹਨੇ ਉਹਨਾਂ ਨੂੰ ਆਖਿਆ ਭਈ ਆਓ ਝੀਲ ਦੇ ਪਾਰ ਚਲੀਏ। ਫਿਰ ਉਹ ਗਰਾਸੀਨੀਆਂ ਦੇ ਇਲਾਕੇ ਵਿੱਚ ਜਾ ਅਪੜੇ, ਜਿਹੜਾ ਉਸ ਪਾਰ ਗਲੀਲ ਦੇ ਸਾਹਮਣੇ ਹੈ। ਜਦੋਂ ਉਹ ਕੰਢੇ ਉੱਤੇ ਲੱਥਿਆ ਤੇ ਉਸ ਸ਼ਹਿਰ ਦਾ ਇੱਕ ਮਰਦ ਉਹਨੂੰ ਮਿਲਿਆ ਜਿਹਦੇ ਵਿੱਚ ਬਦਰੂਆਂ ਸੀ ਤੇ ਉਹਨੇ ਬੜੇ ਚਿਰ ਤੋਂ ਕੱਪੜੇ ਨਹੀਂ ਪਾਏ ਸੀ ਤੇ ਉਹ ਘਰ ਵਿੱਚ ਨਹੀਂ ਬਲਕਿ ਕਬਰਾਂ ਵਿੱਚ ਰਹਿੰਦਾ ਸੀ। ਉਹ ਯਿਸੂ ਨੂੰ ਵੇਖ ਕੇ ਚਿল্ਲਾਇਆ,
ਤੇ ਉਹਦੇ ਅੱਗੇ ਡਿੱਗ ਕੇ ਉੱਚੀ ਆਵਾਜ਼ ਨਾਲ ਆਖਣ ਲੱਗ ਗਿਆ, ਐ ਯਿਸੂ, ਖੁਦਾਵੰਦ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ? ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਮੈਨੂੰ ਅਜ਼ਾਬ ਵਿੱਚ ਨਾ ਪਾ। ਕਿਉਂ ਜੇ ਉਹ ਉਸ ਨਾਪਾਕ ਰੂਹ ਨੂੰ ਹੁਕਮ ਦਿੰਦਾ ਸੀ ਭਈ ਇਸ ਬੰਦੇ ਵਿੱਚੋਂ ਨਿਕਲ ਜਾ, ਇਸ ਲਈ ਵੀ ਉਹਨੇ ਉਹਨੂੰ ਅਕਸਰ ਫੜਿਆ ਸੀ ਤੇ ਕਈ ਵਾਰੀ ਲੋਕੀ ਉਹਨੂੰ ਜ਼ੰਜੀਰਾਂ ਤੇ ਬੇੜੀਆਂ ਨਾਲ ਬੰਨ੍ਹ ਕੇ ਕਾਬੂ ਵਿੱਚ ਰੱਖਦੇ ਸੀ। ਫਿਰ ਵੀ ਉਹ ਜ਼ੰਜੀਰਾਂ ਨੂੰ ਤੋੜ ਦਿੰਦਾ ਸੀ ਤੇ ਬਦਰੂ ਉਹਨੂੰ ਬਿਆਬਾਨ ਵਿੱਚ ਭਜਾਏ ਫਿਰਦੀ ਸੀ। ਯਿਸੂ ਨੇ ਉਹਨੂੰ ਪੁੱਛਿਆ, ਤੇਰਾ ਕੀ ਨਾਂ ਹੈ? ਉਹਨੇ ਆਖਿਆ, ਲਸ਼ਕਰ, ਕਿਉਂ ਜੇ ਉਹਦੇ ਵਿੱਚ ਬਹੁਤ ਸਾਰੀਆਂ ਬਦਰੂਆਂ ਸੀ ਤੇ ਉਹ ਉਹਦੀ ਮਿਹਨਤ ਕਰਨ ਲੱਗੀਆਂ ਵੀ ਸਾਨੂੰ ਡੂੰਘੇ ਖੱਡੇ ਵਿੱਚ ਜਾਣ ਦਾ ਹੁਕਮ ਨਾ ਦੇ। ਉੱਥੇ ਪਹਾੜ ਉੱਤੇ ਸੂਅਰਾਂ ਦਾ ਇੱਕ ਵੱਡਾ ਗੋਲ ਚੱਲ ਰਿਹਾ ਸੀ। ਉਹਨਾਂ ਨੇ ਉਹਦੀ ਮਿਹਨਤ ਕੀਤੀ ਵੀ ਸਾਨੂੰ ਉਹਨਾਂ ਦੇ ਅੰਦਰ ਜਾਣ ਦੇ। ਉਹਨੇ ਉਹਨਾਂ ਨੂੰ ਜਾਣ ਦਿੱਤਾ ਤੇ ਬਦਰੂਆਂ ਉਸ ਬੰਦੇ ਵਿੱਚੋਂ ਨਿਕਲ ਕੇ ਸੂਅਰਾਂ ਦੇ ਅੰਦਰ ਗਈਆਂ ਤੇ ਗੋਲ ਖੜਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਤੇ ਡੁੱਬ ਮਰਿਆ। ਇਹ ਮਾਜਰਾ ਵੇਖ ਕੇ ਸੂਅਰ ਚਰਾਉਣ ਵਾਲੇ ਨੱਸੇ ਤੇ ਜਾ ਕੇ ਸ਼ਹਿਰ ਤੇ ਪਿੰਡ ਵਿੱਚ ਖਬਰ ਦਿੱਤੀ। ਲੋਕੀ ਉਸ ਮਾਜਰੇ ਨੂੰ ਵੇਖਣ ਲਈ ਨਿਕਲੇ ਤੇ ਯਿਸੂ ਦੇ ਕੋਲ ਆ ਕੇ ਉਸ ਬੰਦੇ ਨੂੰ, ਜਿਹਦੇ ਵਿੱਚੋਂ ਬਦਰੂਆਂ ਨਿਕਲੀਆਂ ਸੀ, ਕੱਪੜੇ ਪਾਏ ਤੇ ਹੋਸ਼ ਵਿੱਚ ਯਿਸੂ ਦੇ ਪੈਰਾਂ ਦੇ ਕੋਲ ਬੈਠਿਆਂ ਵੇਖਿਆ ਤੇ ਡਰ ਗਏ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਨਾਨ ਹੈ। ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਹੈ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਹੈ ਤੇ ਨਾ ਹੋ ਸਕਦੀ ਹੈ। ਪਰ ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ, ਜਿਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਤੇ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਹੈ। ਇਸ ਲਈ ਵੀ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਕਿਉਂ ਜੇ ਤੁਹਾਨੂੰ ਗੁਲਾਮੀ ਦੀ ਰੂਹ ਨਹੀਂ ਮਿਲੀ ਜਿਹਦੇ ਨਾਲ ਫਿਰ ਡਰ ਪੈਦਾ ਹੋਵੇ, ਬਲਕਿ ਲੈ ਪਾਲਕ ਹੋਣ ਦੀ ਰੂਹ ਮਿਲੀ ਏ ਜਿਹਦੇ ਨਾਲ ਅਸੀਂ ਅੱਬਾ ਯਾਨੀ ਐ ਬਾਪ ਆਖ ਕੇ ਪੁਕਾਰਦੇ ਹਾਂ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮੇਰਾਸ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਿਆਣ, ਕੱਲਾ ਮੈਂ ਜਾਂ ਅਸੀਂ, ਕੱਲੀ ਰੂਹ, ਹਸਤੀ, ਇਲਾਹੀ ਅਸੂਲ, ਅਸਲ, ਹਯਾਤੀ, ਸੱਚਾਈ, ਪਿਆਰ, ਕੱਲਾ ਰੱਬ, ਉਹ ਨਹੀਂ ਜਿਹੜਾ ਇਨਸਾਨ ਵਿੱਚ ਏ, ਬਲਕਿ ਇਲਾਹੀ ਅਸੂਲ ਜਾਂ ਰੱਬ, ਇਨਸਾਨ ਜਿਹਦਾ ਪੂਰਾ ਤੇ ਕਾਮਲ ਇਜ਼ਹਾਰ ਏ। ਲਾਮਹਿਦੂਦ ਸਿਆਣ ਖਾਲਕ ਏ ਤੇ ਤਖਲੀਕ ਐਸ ਸਿਆਣ ਵਿੱਚੋਂ ਨਿਕਲਣ ਵਾਲੀ ਲਾਮਹਿਦੂਦ ਸ਼ਬੀਹ ਜਾਂ ਖਿਆਲ ਏ। ਜੇ ਸਿਆਣ ਸਾਰੀਆਂ ਸ਼ੈਵਾਂ ਦਾ ਅੰਦਰ ਬਾਹਰ ਏ ਤੇ ਫਿਰ ਸਭ ਕੁਝ ਸਿਆਣ ਹੀ ਏ ਤੇ ਇਹ ਤਾਰੀਫ ਸਾਇੰਸੀ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤਿਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਐਸ ਲਈ ਵੀ ਐਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਏ, ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਹੁਕਮਰਾਨੀ ਕਰਦੀ ਏ। ਰੁੱਖ ਤੇ ਬੂਟੀ ਆਪਣੇ ਆਪ ਦੀ ਕਿਸੇ ਅਫਜ਼ਾਇਸ਼ੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਣ ਦੇ ਪਾਰੋਂ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੁੰਦਾ ਏ। ਇੱਕ ਮਾਦੀ ਜੱਗ ਫਾਨੀ ਸਿਆਣ ਤੇ ਇਨਸਾਨ ਦੇ ਇੱਕ ਖਾਲਕ ਦੇ ਮਾਨੀ ਪੇਸ਼ ਕਰਦੇ ਨੇ। ਸਾਇੰਸੀ ਇਲਾਹੀ ਤਖਲੀਕ ਫਾਨੀ ਸਿਆਣ ਤੇ ਕਾਇਨਾਤ ਨੂੰ
ਰੱਬ ਦੀ ਤਖਲੀਕ ਕੀਤੀ ਹੋਈ ਜ਼ਾਹਰ ਕਰਦੀ ਏ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਤਖਲੀਕ ਕਰਦੀ ਤੇ ਉਹਨਾਂ ਉੱਤੇ ਹੁਕੂਮਤ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਰ ਕਰਦਾ ਏ। ਤਖਲੀਕ ਹਮੇਸ਼ਾ ਤੋਂ ਜ਼ਾਹਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਰ ਹੋਣਾ ਜਾਰੀ ਰੱਖਣਾ ਚਾਹੀਦਾ ਏ। ਇਨਸਾਨੀ ਫਹਿਮ ਐਸ ਜ਼ਹੂਰ ਨੂੰ ਉਲਟ ਕਰ ਦਿੰਦਾ ਏ ਤੇ ਖਿਆਲਾਂ ਨੂੰ ਮਾਦੀ ਆਖਦਾ ਏ। ਇਸ ਲਈ ਗਲਤ ਤਸ਼ਰੀਹ ਦੇ ਨਾਲ ਇਲਾਹੀ ਖਿਆਲ ਇਨਸਾਨੀ ਜਾਂ ਮਾਦੀ ਅਕੀਦੇ ਦੇ ਮਿਆਰ ਤੀਕਰ ਡਿੱਗਦਾ ਵਿਖਾਲੀ ਦਿੰਦਾ ਏ, ਜਿਹਨੂੰ ਮਾਦੀ ਇਨਸਾਨ ਆਖਿਆ ਜਾਂਦਾ ਏ। ਪਰ ਬੀਜ ਇਹਦੇ ਅੰਦਰ ਹੀ ਏ, ਬਸ ਇੰਝ ਹੀ ਜਿਵੇਂ ਇਲਾਹੀ ਸਿਆਣ ਸਭ ਕੁਝ ਏ ਤੇ ਸਭ ਕੁਝ ਪੈਦਾ ਕਰਦੀ ਏ, ਜਿਵੇਂ ਸਿਆਣ ਕਸੀਰ ਕਰਨ ਵਾਲੀ ਏ ਤੇ ਸਿਆਣ ਦਾ ਲਾਮਤਨਾਹੀ ਖਿਆਲ ਇਨਸਾਨ ਤੇ ਸੰਸਾਰ ਦੀ ਪੈਦਾਵਾਰ ਏ। ਵਾਹਦ ਜ਼ਹਾਨਤ ਜਾਂ ਸੋਚ ਦਾ ਮਵਾਦ ਇੱਕ ਬੀਜ ਜਾਂ ਇੱਕ ਫੁੱਲ ਰੱਬ ਏ ਜਿਹੜਾ ਇਹਦਾ ਖਾਲਕ ਏ। ਸਿਆਣ ਸਾਰਿਆਂ ਦੀ ਰੂਹ ਏ। ਸਿਆਣ ਉਹ ਹਯਾਤੀ ਸੱਚਾਈ ਤੇ ਪਿਆਰ ਏ ਜਿਹੜੀ ਸਾਰਿਆਂ ਉੱਤੇ ਹੁਕਮਰਾਨੀ ਕਰਦੀ ਏ। ਝੂਠੇ ਤੇ ਖੁਦ ਪਸੰਦ ਕੀਤੇ ਜਾਣ ਵਾਲੇ ਖਿਆਲਾਂ ਨੇ ਪਾਪੀਆਂ ਨੂੰ ਇਹ ਸੋਚ ਦਿੱਤੀ ਏ ਭਈ ਉਹ ਕੋਈ ਅਜਿਹੀ ਸ਼ੈ ਪੈਦਾ ਕਰ ਸਕਦੇ ਨੇ ਜਿਹੜੀ ਰੱਬ ਨਹੀਂ ਕਰ ਸਕਦਾ, ਯਾਨੀ ਉਹ ਇਲਾਹੀ ਸਿਆਣ ਦੇ ਪਰਛਾਵੇਂ ਤੇ ਸ਼ਬੀਹ ਦੀ ਅਸਲੀ ਫਿਤਰਤ ਦੇ ਨਾਂ ਉੱਤੇ ਕਬਜ਼ਾ ਕਰਦਿਆਂ ਹੋਏ ਰੱਬ ਦੀ ਸ਼ਬੀਹ ਉੱਤੇ ਪਾਪੀ ਬਸ਼ਰ ਨੇ। ਇਹ ਫਹਿਮ ਪਈ ਅਨਾ ਸਿਆਣ ਏ ਤੇ ਇਹ ਪਈ ਮਾਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸਾਂ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਏ। ਇਹ ਫਹਿਮ ਬਦਨ ਨੂੰ ਹਮਾਂਗ ਬਣਾਉਂਦਾ ਏ। ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਏ, ਨਾ ਪਈ ਮਾਲਕ ਬਣਾਉਂਦਾ ਏ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਪਿਆਰ ਦੇ ਸਪੁਰਦ ਏ। ਅਸਲੀ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਨਿਗਰਾਨੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਉਹਦਾ ਰੱਬ ਦੇ ਬੰਦੇ ਉੱਤੇ ਕੋਈ ਕਾਬੂ ਨਹੀਂ ਏ। ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਏ। ਇਨਸਾਨ ਦੀ ਸਿਆਣ ਰੱਬ ਦੇ ਖਿਲਾਫ ਏ ਤੇ ਉਹਨੂੰ ਮੁਲਤਵੀ ਹੋਣਾ ਚਾਹੀਦਾ ਏ, ਜਿਵੇਂ ਮੁਕੱਦਸ ਪੌਲੂਸ ਵਾਜ਼ਿਹ ਕਰਦਾ ਏ। ਉਹ ਸਭ ਕੁਝ ਜਿਹੜਾ ਅਸਲ ਵਿੱਚ ਮੌਜੂਦ ਏ ਉਹ ਇਲਾਹੀ ਸਿਆਣ ਤੇ ਉਹਦਾ ਖਿਆਲ ਏ ਤੇ ਇਸ ਸਿਆਣ ਵਿੱਚ ਸਾਰੀ ਹਸਤੀ ਹਮਾਂਗ ਤੇ ਅਬਦੀ ਪਾਈ ਜਾਂਦੀ ਏ। ਸਿੱਧੀ ਤੇ ਤੰਗ ਰਾਹ ਇਸ ਅਸਲੀਅਤ ਨੂੰ ਵੇਖਣਾ ਤੇ ਮੰਨਣਾ ਏ, ਇਸ ਤਾਕਤ ਨੂੰ ਮੰਨਣਾ ਤੇ ਸੱਚਾਈ ਦੀ ਰਹਿਨੁਮਾਈ ਉੱਤੇ ਟੁਰਨਾ ਏ। ਬੁਰੇ ਖਿਆਲ ਤੇ ਇਰਾਦੇ ਕਿਸੇ ਬੰਦੇ ਦੀ ਇਜਾਜ਼ਤ ਤੋਂ ਬਹੁਤਾ ਅੱਗੇ ਨਹੀਂ ਜਾਂਦੇ ਤੇ ਨਾ ਬਹੁਤਾ ਨੁਕਸਾਨ ਪਹੁੰਚਾਉਂਦੇ ਨੇ। ਜੇ ਫਜ਼ਲ ਤੇ ਸੱਚਾਈ ਮਜ਼ਬੂਤ ਦਫਾ ਬਣਾਉਣ ਤੇ ਬੁਰੇ ਖਿਆਲ, ਸ਼ਹਿਵਤ ਤੇ ਬਦਖਾਹੀ ਵਾਲੇ ਮਕਸਦ ਅੱਗੇ ਨਹੀਂ ਵੱਧ ਸਕਦੇ ਤੇ ਖਿਲਰਨ ਵਾਲੇ ਦਾਣਿਆਂ ਵਾਂਗਰ ਇੱਕ ਇਨਸਾਨੀ ਜ਼ਿਹਨ ਤੋਂ ਦੂਜੇ ਵਿੱਚ ਗੈਰ ਮੁਤਵੱਕੇ ਘਰ ਨੂੰ ਨਹੀਂ ਲੱਭਦੇ ਰਹਿੰਦੇ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ ਇਨਸਾਨ ਉੱਤੇ ਹੁਕੂਮਤ ਕਰਦਾ ਏ ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਕੱਲਾ ਰਾਸਤਾ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਏ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਸਿਆਣ ਹੀ ਸਾਰਿਆਂ ਤੋਂ ਵੱਡੀ ਖਾਲਕ ਏ ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਏ, ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਏ ਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਣ ਨੂੰ ਜਲਾਲ, ਇੱਜ਼ਤ, ਇਕਤਦਾਰ ਤੇ ਤਾਕਤ ਦਿਓ। ਕਮਤਰ ਜਾਂ ਗੈਰ ਰੂਹਾਨੀ ਸ਼ਿਫਾਈਆ ਤਰੀਕਾਕਾਰ ਸਿਆਣ ਤੇ ਦਵਾਈ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਇਹ ਦੋਵੇਂ ਸਾਇੰਸੀ ਤੌਰ ਤੇ ਇਕੱਠਿਆਂ ਨਹੀਂ ਹੋਣਗੇ। ਅਸੀਂ ਇਹਨਾਂ ਦੋਵਾਂ ਦੇ ਨਾਲ ਇੰਜ ਕਿਉਂ ਕਰਨਾ ਚਾਹਾਂਗੇ ਜਦ ਕਿ ਇਹਨਾਂ ਵਿੱਚੋਂ ਕੋਈ ਚੰਗਿਆਈ ਨਹੀਂ ਨਿਕਲੇਗੀ। ਜੇ ਸਿਆਣ ਸਾਰਿਆਂ ਤੋਂ ਪਹਿਲਾਂ ਤੇ ਬਰਤਰ ਏ ਤੇ ਆਓ ਅਸੀਂ ਸਿਆਣ ਉੱਤੇ ਇਨਹਿਸਾਰ ਕਰਦੇ ਹਾਂ, ਜਿਹਨੂੰ ਹੇਠਲੀ ਤਾਕਤਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹਰਗਿਜ਼ ਨਹੀਂ ਏ, ਭਾਵੇਂ ਇਹ ਨਾਮ ਨੇਹਾਦ ਤਾਕਤਾਂ ਅਸਲੀ ਹੋਣ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕਿਸੇ ਹੋਰ ਸਿਆਣ ਦੀ ਤਾਬਿਆਦਾਰੀ ਨਾ ਕਰਦਿਆਂ ਹੋਏ, ਕਿਸੇ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਭਈ ਸਾਰੀਆਂ ਸ਼ੈਵਾਂ ਉਹਦੇ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਵੀ ਪੈਦਾ ਹੋਇਆ ਏ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ, ਉਹ ਪਾਪ
ਬਿਮਾਰੀ ਤੇ ਮੌਤ ਨੂੰ ਜਿੱਤ ਸਕਦਾ ਹੈ। ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਵੀ ਸਿਆਣ ਇੱਕ ਤੋਂ ਬਹੁਤੀ ਏ, ਰੱਬ ਇੱਕ ਤੋਂ ਬਹੁਤਾ ਏ, ਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ, ਤੇ ਇਹ ਹਮੇਸ਼ਾ ਦਾ ਇਨਸਾਨ ਇਸ ਛਵੀ ਵਿੱਚ ਕੋਈ ਮਾਦੀ ਅੰਸਰ ਸ਼ਾਮਲ ਨਹੀਂ ਕਰੇਗਾ। ਮਾਦੇ ਦੇ ਤੌਰ ਤੇ ਨਜ਼ਰੀਆਤੀ ਹਯਾਤੀ ਦੀ ਨਿਉ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਏ ਤੇ ਇਹਨੂੰ ਉੱਥੇ ਲੈ ਜਾਂਦਾ ਏ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਇੱਕ ਰੱਬ, ਇੱਕ ਸਿਆਣ ਨੂੰ ਮੰਨਣਾ ਉਸ ਤਾਕਤ ਨੂੰ ਜ਼ਾਹਰ ਕਰਦਾ ਏ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਤੇ ਕਲਾਮ ਦੇ ਇਹਨਾਂ ਅਖਾਨਾਂ ਨੂੰ ਪੂਰਾ ਕਰਦੀ ਏ, ਮੈਂ ਖੁਦਾਵੰਦ ਤੇਰਾ ਸ਼ਿਫਾ ਦੇਣ ਵਾਲਾ ਵਾਂ ਤੇ ਮੈਨੂੰ ਫਿਦਿਆ ਮਿਲ ਗਿਆ ਏ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਏ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਰ ਕਰਦੀ ਏ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ, ਬਲਕਿ ਸਾਰਿਆਂ ਵਿੱਚ ਇੱਕ ਰੂਹ ਰੱਬ ਇੱਕ ਜ਼ਹੀਨ ਵਸੀਲਾ ਹੁੰਦਾ ਏ ਜਿਹੜਾ ਕਲਾਮ ਦੇ ਇਸ ਹੁਕਮ ਨਾਲ ਮੁਤਾਬਕਤ ਰੱਖਦਾ ਏ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਤੇ ਉਹਦਾ ਖਾਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।